ਹੁਣ ਆਪਣਾ ਪਿੰਡ ਵੇਖੋ ਜੀ ਸਰਦਾਰ ਜੀ, ਇਹ ਲਿਖਿਆ ਜੇ ਵੱਡਾ ਬੋਰਡ ਮਲਕੇ ਉਰਦੂ ਚ। ਉੱਪਰਲੀ ਖੂਹ ਵੀ ਪੂਰੀ ਗਈ। ਅੱਛਾ। ਉਹ ਸਿੱਖਾਂ ਦਾ ਦੱਸ ਨਾ ਸਰਦਾਰ ਦਾ ਖੂਹ। ਹਾਂ ਹਾਂ। ਉਹ ਖੂਹ ਹੁੰਦਾ ਸੀ ਬਾਬੇ ਦਰਬਾਰ ਦੇ ਨਾਲ। ਅੱਛਾ ਜੀ। ਉੱਥੇ ਮੇਲਾ ਲੱਗਦਾ ਤੇ ਮੇਲੇ ਕੀ ਸ਼ੁਭ ਨਾਮ ਆਪਣਾ ਜੀ? ਗੁਰਦਿਆਲ ਸਿੰਘ। ਤੁਹਾਡਾ ਕੀ ਨਾਮ ਸੀ? ਗੁਰਚਰਨ ਸਿੰਘ। ਗੁਰਚਰਨ ਸਿੰਘ। ਦੋਨੋਂ ਤੁਸੀਂ ਭਾਈ ਹੋ ਸਕੇ? ਸਕੇ। ਅੱਛਾ, ਪਿਤਾ ਜੀ ਦਾ ਨਾਂ ਕੀ ਦੱਸਿਆ ਤੁਸੀਂ? ਵੀਰ ਸਿੰਘ। ਦਾਦਾ ਜੀ ਦਾ ਨਾਂ ਚੇਤੇ? ਦਾਦੇ ਦੇ ਨਾਲ ਗੰਡਾ ਸਿੰਘ। ਮਲਕਿਆਂ ਕਿੱਥੇ ਕੁ ਪੈਂਦਾ? ਹਾਂਜੀ, ਮਲਕੇ ਕਮੋ ਕਹਿੰਦੇ ਲਾਗੇ ਪੈਂਦੇ ਨੇ। ਕਿੰਨੇ ਵਰਿਆਂ ਸੀ ਉਦੋਂ ਤੁਸੀਂ? ਉਦੋਂ 10 ਕਿ ਸਾਲਾਂ ਦੇ ਸੀ। ਤੁਸੀਂ ਕਿੰਨੇ ਸਾਲਾਂ ਦੇ ਹੋ? 7 ਸਾਲਾਂ। ਥੋੜੀ ਬਹੁਤੀ ਸੰਭਾਲ ਸੌਦਾ ਪੱਤਾ? ਸੌਦਾ ਪਿੰਡ ਤੇ ਸਾਡਾ ਪਿੰਡ ਸ਼ਹਿਰ ਜਿਹੜਾ ਸੀ ਨਾ, ਸ਼ਹਿਰ ਵਰਗਾ ਸੀ ਪਿੰਡ ਦਾ। ਮਲਕੇ ਦਾ ਬੜਾ ਵੱਡਾ ਪਿੰਡ। ਕਿਹੜੀ ਬਰਾਦਰੀ ਆਪਣੀ? ਹਾਂਜੀ, ਪੰਜਾਬਰ। ਠੀਕ ਹੈ, ਘੁਮਿਆਰਪੁਰ। ਅੱਛਾ, ਇਹ ਦੱਸੋ ਤੁਹਾਡਾ ਘਰ ਕਿੱਥੇ ਤੁਸੀਂ ਪਿੰਡ ਵਿੱਚ? ਸਾਡਾ ਗੱਬੇ ਪੈਂਦਾ ਸੀ ਤੇ ਗੁਰਦੁਆਰਾ ਆਪਣਾ ਵੱਖਰਾ ਸੀ, ਬੜਾ ਵੱਡਾ। ਚੜ੍ਹਦੇ ਬੰਨੇ ਗੁਰਦੁਆਰਾ ਸੀ। ਭਾਈ ਸਪੂਰਨ ਸਿੰਘ ਨਾਮਧਾਰੀ ਇਹਦਾ। ਅੱਛਾ ਜੀ। ਉਹਨੇ ਆਪਣੀ ਪੈਲੀ 'ਚ ਜ਼ਮੀਨ 'ਚ ਬਣਾਇਆ ਸੀ ਗੁਰਦੁਆਰਾ। ਹਾਂਜੀ, ਪਾਣੀ ਪੀਣ ਵਾਲਾ ਖੂਹ ਸੀ ਪਿੰਡ ਦਾ? ਬਾਜ਼ਾਰ ਦੇ ਵਿੱਚ ਹੀ ਖੂਹ ਸੀ। ਚੇਤੇ ਨਹੀਂ ਉਹਨਾਂ ਦਾ? ਸਿਰਫ ਭਾਈ ਸਪੂਰਨ ਸਿੰਘ ਦਾ ਤੇ ਬਲਵੰਤ ਦਾ ਤੇ ਉਹਦਾ ਛੋਟਾ ਭਰਾ ਦਿਆਲ ਸੀ। ਅੱਛਾ। ਇਹ ਨਾ ਗਿਆ। ਸਰਦਾਰ ਦਾਦਾ ਜੀ ਦਾ ਨਾਂ ਚੇਤੇ? ਦਾਦੇ ਦੇ ਨਾਲ ਗੰਡਾ ਸਿੰਘ। ਮਲਕਿਆਂ ਕਿੱਥੇ ਕੁ ਪੈਂਦਾ? ਹਾਂਜੀ, ਮਲਕੇ ਕਮੋ ਕਹਿੰਦੇ ਲਾਗੇ ਪੈਂਦੇ ਨੇ। ਕਿੰਨੇ ਵਰਿਆਂ ਸੀ ਉਦੋਂ ਤੁਸੀਂ? ਉਦੋਂ 10 ਕਿ ਸਾਲਾਂ ਦੇ ਸੀ। ਤੁਸੀਂ ਕਿੰਨੇ ਸਾਲਾਂ ਦੇ ਹੋ? 7 ਸਾਲਾਂ। ਥੋੜੀ ਬਹੁਤੀ ਸੰਭਾਲ ਸੌਦਾ ਪੱਤਾ? ਸੌਦਾ ਪਿੰਡ ਤੇ ਸਾਡਾ ਪਿੰਡ ਸ਼ਹਿਰ ਜਿਹੜਾ ਸੀ ਨਾ, ਸ਼ਹਿਰ ਵਰਗਾ ਸੀ ਪਿੰਡ ਦਾ। ਮਲਕੇ ਦਾ ਬੜਾ ਵੱਡਾ ਪਿੰਡ। ਕਿਹੜੀ ਬਰਾਦਰੀ ਆਪਣੀ? ਹਾਂਜੀ, ਪੰਜਾਬਰ। ਠੀਕ ਹੈ, ਘੁਮਿਆਰਪੁਰ। ਸਰ ਜੀ ਇਹ ਵੇਖੋ, ਇਹ ਲਿਖਿਆ ਅਹਿਮਦਪੁਰ ਵਿਰਕਾਂ। ਹਾਂਜੀ, ਹੁਣ ਇਹਦਾ ਨਾਮ ਅਹਿਮਦਪੁਰ ਵਿਰਕਾਂ ਹੈ ਤੇ ਪਹਿਲੇ ਬੰਦਾ ਲਮ ਇਸ ਦਾ ਨਾਮ ਕੀ ਸੀ। ਤੇ ਹੁਣ ਮੈਂ ਜਿਹੜਾ ਨਾ ਜਾਣਾ ਤੁਹਾਡੇ ਪਿੰਡ ਚੱਲਣਾ ਹਾਂ। ਜਿਸ ਵਕਤ ਤੁਸੀਂ ਸੀ ਉਸ ਵਕਤ ਇੱਥੇ ਰੋਡ ਤੇ ਮੇਰਾ ਖਿਆਲ ਕੋਈ ਵੀ ਆਬਾਦੀ ਨਹੀਂ ਹੋਏਗੀ, ਡੇਰੇ ਟਾਈਪ ਹੀ ਹੋਏਗਾ। ਤੇ ਹੁਣ ਵੇਖੋ ਕਿਹੜੇ ਕਿਹੜੇ ਮਕਾਨ ਬਣਾ ਲਏ ਨੇ, ਹਵੇਲੀਆਂ ਬਣਾ ਲਈਆਂ ਨੇ। ਦੂਰ ਦੂਰ ਲੋਕਾਂ ਨੇ ਜਿਹੜਾ ਨਾ ਰੋਡ ਦੇ ਉੱਤੇ ਆਪਣਾ ਰਹਿਣ ਬਹਿਣ ਦਾ ਕੁਛ ਸਿਸਟਮ ਬਣਾ ਲਿਆ ਹੈ। ਫਰਨੀਚਰ ਦੀ ਦੁਕਾਨਾਂ ਵੀ ਬਣ ਗਈਆਂ ਜੇ ਇੱਥੇ, ਹਾਂਜੀ। ਤੇ ਕੋਠੀਆਂ ਵੀ ਬਣ ਗਈਆਂ। ਉਸ ਟਾਈਮ ਤੁਸੀਂ ਹੁੰਦੇ ਸੀ ਤੇ ਕੱਚੇ ਮਕਾਨ ਹੁੰਦੇ ਸਨ ਜਨਾਬ ਇੱਥੇ ਅਹਿਮਦਪੁਰ ਵਿਰਕਾਂ ਤੇ ਰਾਜਗੜ੍ਹ ਤੋਂ ਅੱਗੇ ਲੰਘੀ ਹੈ। ਅਹਿਮਦਪੁਰ ਵਿਰਕਾਂ ਜਿਹੜਾ ਹੈ ਉਸ ਵਕਤ ਕੱਚੇ ਮਕਾਨ ਹੁੰਦੇ ਸਨ, ਕੱਚੀਆਂ ਹਵੇਲੀਆਂ ਤੇ ਲੱਕੜੀ ਦੇ ਬੂਹੇ ਟੁੱਟੇ। ਹੁਣ ਵੱਡੇ ਵੱਡੇ ਗੇਟ, 2-2 ਮੰਜ਼ਲੀਆਂ 3-3 ਮੰਜ਼ਲੀਆਂ ਕੋਠੀਆਂ, ਚੁਬਾਰੇ ਤੇ ਫਿਰ ਜਨਾਬ ਪੱਕੇ ਜਿਹੜਾ ਨਾ ਉਹ ਬਾਜ਼ਾਰ, ਸੜਕਾਂ। ਤੇ ਇਹ ਜਿਹੜਾ ਨਾ ਅਹਿਮਦਪੁਰ ਵਿਰਕਾਂ ਦੇ ਲਹਿੰਦੇ ਪਾਸੇ ਜਿਹੜਾ ਨਾ ਇਹ ਛੱਪੜ ਹੈ, ਇਹ ਵਾਲਾ। ਆਹ ਵੇਖੋ ਜੀ, ਭੇਡਾਂ ਜਿਹੜੀਆਂ ਨੇ ਉਹ ਚਰਦੀਆਂ ਪਈਆਂ ਨੇ ਖੇਤਾਂ ਦੇ ਵਿੱਚ। ਤੇ ਉਸ ਵਕਤ ਵੀ ਲੋਕ ਆਪਣੇ ਜਾਨਵਰ ਨੂੰ ਇਸ ਤਰ੍ਹਾਂ ਜਿਹੜਾ ਨਾ ਚਰਾਉਂਦੇ ਹੋਣਗੇ। ਤੇ ਇਹ ਜਿਹੜਾ ਇੱਧਰ ਦੇਖੋ ਜੀ, ਇਹ ਪਿੰਡ ਦੇ ਚੜ੍ਹਦੇ ਪਾਸੇ ਇੱਧਰ ਸਕੂਲ ਹੈ। ਤੇ ਇਹ ਖੈਰ ਨੂੰ ਅੱਗੇ ਘਰ ਆ ਗਿਆ, ਫਿਰ ਮੈਂ ਤੁਹਾਨੂੰ ਦਿਖਾਉਣਾ ਹੈ। ਸਕੂਲ ਦੇ ਨਾਲ ਹੀ ਫਿਰ ਪਿੰਡ ਦੇ ਚੜ੍ਹਦੇ ਪਾਸੇ ਕਬਰਾਂ ਨੇ। ਤੇ ਇੱਕ ਜਿਹੜਾ ਨਾ ਇੱਧਰ ਆ ਬੋਰਡ ਹੈ, ਜਿਹੜਾ ਘਰ ਬਣੇ ਹੋਏ ਨੇ ਬੋਰਡ ਤੇ ਥੱਲੇ ਦਰਖਤ ਦੇ ਜਿਹੜੇ ਨਾ ਬੋਰਡ ਦੇ ਥੱਲੇ ਜਾਨਵਰ ਵੱਜੇ ਹੋਏ ਨੇ। ਇਹ ਹੈਗਾ ਜੀ ਗੌਰਮੈਂਟ ਹਾਈ ਸਕੂਲ ਮਲਕਿਆਂ ਦਾ, ਇਹ ਪਿੰਡ ਦੇ ਚੜ੍ਹਦੇ ਪਾਸੇ। ਤੇ ਇਹ ਨਾਲ ਹੀ ਇਹਦੇ ਕਬਰਸਤਾਨ ਹੈ। ਇਹ ਹਾਈ ਸਕੂਲ ਦਾ ਬੋਰਡ ਲੱਗਾ ਹੈ, ਨਾਲ ਲਿਖਿਆ ਹੈ ਗੌਰਮੈਂਟ ਹਾਈ ਸਕੂਲ ਮਲਕੇ। ਇਹ ਕਬਰਸਤਾਨ ਤੇ ਨਾਲ ਪਰਲੇ ਪਾਸੇ ਸਕੂਲ ਹੈ ਤੇ ਇਹ ਪਿੰਡ ਦਾ ਚੜ੍ਹਦਾ ਪਾਸਾ। ਹੁਣ ਆਪਣਾ ਪਿੰਡ ਵੇਖੋ ਜੀ ਸਰਦਾਰ ਜੀ, ਇਹ ਲਿਖਿਆ ਜੇ ਵੱਡਾ ਬੋਰਡ ਮਲਕੇ ਉਰਦੂ 'ਚ। ਇਹ ਲੋ ਆਪਣਾ ਪਿੰਡ ਵੇਖ ਲਓ, ਆਪਣੀ ਰੂਹ ਰਾਜੀ ਕਰ ਲਓ। ਤੇ ਤੁਹਾਡਾ ਜਿਹੜਾ ਜਨਾਬ ਇਹ ਪਿੰਡ ਜੇ ਮਲਕੇ ਤੇ ਵੇਖੋ ਕਿੱਥੇ ਕਰਕੇ ਤੁਹਾਡਾ ਘਰ ਹੁੰਦਾ ਸੀ
ਤੇ ਕਿੱਥੇ ਕਰਕੇ ਕੋਈ ਤੁਹਾਡੀਆਂ ਹਵੇਲੀਆਂ ਇੱਧਰ ਕਿਤੇ ਹੁੰਦੀਆਂ ਸਨ ਤੇ ਕਿੱਥੇ ਕਰਕੇ ਤੁਹਾਡਾ ਜਿਹੜਾ ਨਾਮ ਜੀ ਕੋਈ ਰਿਸ਼ਤੇਦਾਰ ਰਹਿੰਦੇ ਸਨ। ਲੋ ਜੀ ਸਰਦਾਰ ਜੀ, ਇੱਥੇ ਹੁਣ ਤੁਹਾਡਾ ਪਿੰਡ ਜੇ ਤੇ ਇਹ ਬਣ ਗਿਆ ਬੁਨਿਆਦੀ ਮਰਕਜ਼ ਸਿਹਤ, ਇਹ ਵਾਲਾ ਬੋਰਡ ਲੱਗਾ ਤੇ ਇਹ ਰੋਡ ਕਿੱਧਰ ਨੂੰ ਜਾਂਦਾ ਜੀ? ਇਹ ਵਾਲਾ ਇਹ ਰੋਡ ਜਾਂਦਾ ਢਿੰਗਵਾਲ ਨੂੰ। ਅੱਛਾ, ਇਹ ਹੁਣ ਰੋਡ ਜਿਹੜਾ ਨਾ ਢਿੰਗਵਾਲ ਨੂੰ ਜਾਂਦਾ। ਇਹ ਤੁਹਾਡਾ ਜਿਹੜਾ ਨਾ ਪਿੰਡ ਮਲਕੇ ਜੇ, ਹੁਣ ਆਪਣੇ ਪਿੰਡ ਮਲਕੇ ਦਾ ਜਿਹੜਾ ਨਾ ਵਿਊ ਕਰ ਲਓ ਤੇ ਪਛਾਣ ਕਰੋ ਕਿੱਥੇ ਕਰਕੇ ਤੁਹਾਡੇ ਘਰ ਹੁੰਦੇ ਸਨ ਤੇ ਕਿੱਥੇ ਕਰਕੇ ਤੁਹਾਡੇ ਜਿਹੜਾ ਦੁਕਾਨਾਂ ਜਾਂ ਹਵੇਲੀਆਂ ਜਿਹੜੀਆਂ ਸਨ ਉਹ ਕਿੱਥੇ ਕਰਕੇ ਹੁੰਦੀਆਂ ਸਨ। ਹੁਣ ਵੇਖੋ ਸਾਰਾ ਨਵਾਂ ਬਣ ਗਿਆ। ਕੋਈ ਪੁਰਾਣੇ ਮਕਾਨ ਹੈਗੇ ਨੇ ਇੱਥੇ ਕਿਤੇ? ਨਹੀਂ, ਸਿੱਧੇ ਜਾਣਾ ਕਿਤੇ ਨੂੰ? ਪੁਰਾਣੀਆਂ ਜਿਹੜੀਆਂ ਨਾ ਉਹ ਕੋਈ ਵੀ ਮਕਾਨ ਨਹੀਂ ਰਹਿ ਗਿਆ। ਇੱਕ ਮਕਾਨ ਵੀ ਜਿਹੜਾ ਨਾ ਮੇਰਾ 2-2 3-3 ਵਾਰੀ ਢੱਟ ਕੇ ਤੇ ਬਣ ਗਿਆ। ਹੈ ਸਹੀ ਨੇ ਪੁਰਾਣੇ, ਇੱਕ ਦੋ ਹੁਣ ਜਿਹੜਾ ਖਾਲੀਆਂ ਨੇ ਸਿੱਖਾਂ ਦੇ ਟਾਈਮ ਦੇ। ਅੱਛਾ, ਇਹਨਾਂ ਦੀ ਬਣਾਈ ਸੀ ਵੀਡੀਓ। ਇਹ ਇੱਥੋਂ ਦੇ ਰਹਿਣ ਵਾਲੇ ਮੁਹਾਜਰ ਨੇ। ਤੇ ਇਹ ਪਿੰਡ ਦਾ ਪਹਾੜ ਪਾਸਾ ਜੀ ਤੇ ਇਹ ਜਿਹੜੀ ਹਵੇਲੀ ਹੈ ਨਾ, ਮੈਂ ਇੱਥੋਂ ਵੀਡੀਓ ਬਣਾਈ ਸੀ। ਇਹ ਜਿਹੜੇ ਬਜ਼ੁਰਗ ਨੇ ਇਹ ਇੰਡੀਆ ਤੋਂ ਮੁਹਾਜਰ ਹੋ ਕੇ ਆਏ ਨੇ ਤੇ ਇਹਨਾਂ ਦੇ ਜਿਹੜਾ ਨਾ ਉਹ ਕਾਫੀ ਸਾਰੇ ਦੱਸਦੇ ਪਏ ਸਨ ਕਿ ਖਾਨਦਾਨ ਵਾਲੇ ਜਿਹੜੇ ਰਸਤੇ ਦੇ ਵਿੱਚ ਹਮਲਾ ਹੋਇਆ ਤਾਂ ਫਿਰ ਉਹ ਸ਼ਹੀਦ ਹੋ ਗਏ। ਤੇ ਇਹ ਪਿੰਡ ਦਾ ਪਹਾੜ ਪਾਸਾ। ਹੁਣ ਅਸੀਂ ਤੁਹਾਨੂੰ ਫਿਰ ਪਿੰਡ ਦੇ ਜਿਹੜਾ ਅੰਦਰ ਦਾ ਪਾਸਾ ਜਿਹੜਾ ਨਾ ਉਹ ਦਿਖਾ ਦਿੰਦੇ ਹਾਂ। ਅੱਛਾ, ਤੁਸੀਂ ਇੱਥੋਂ ਦੇ ਰਹਿਣ ਵਾਲੇ? ਹਾਂਜੀ ਸ਼ੁਰੂ ਤੋਂ? ਹਾਂਜੀ। ਅੱਛਾ, ਤੇ ਕੀ ਨਾਮ ਹੈ ਤੁਹਾਡਾ? ਸਾਡਾ ਨਾਮ ਅਮਾਨਤ ਜੀ। ਅਮਾਨਤ ਅਲੀ। ਹਾਂਜੀ। ਅੱਛਾ ਭਾਈ ਮਾਨਤ, ਇੱਥੇ ਸਰਦਾਰ ਵੀ ਰਹਿੰਦੇ ਰਹੇ ਨੇ ਸਿੱਖ? ਹਾਂਜੀ, ਸਰਦਾਰ ਸਿੱਖ ਵੀ ਰਹਿੰਦੇ ਰਹੇ ਨੇ? ਸਾਡੇ ਤੋਂ ਪਹਿਲਾਂ ਹੀ ਰਹਿੰਦੇ ਰਹੇ। ਆਹੋ, ਤੁਹਾਡੇ ਤੋਂ ਪਹਿਲੇ ਰਹਿੰਦੇ ਰਹੇ ਨੇ। ਪਹਿਲੇ ਰਹਿੰਦੇ। ਉਹਨਾਂ ਦੇ ਘਰ ਕਿੱਥੇ ਕਰਕੇ ਹੁੰਦੇ ਸਨ? ਖੂਹ ਕਿੱਥੇ ਕਰਕੇ ਹੁੰਦਾ ਸੀ? ਜਿਹੜਾ ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਬਾਜ਼ਾਰ 'ਚ ਖੂਹ ਹੁੰਦਾ ਸੀ ਜਿਹੜਾ, ਬਾਜ਼ਾਰ 'ਚ ਕਿਤੇ ਖੂਹ ਹੁੰਦਾ ਸੀ? ਉਹ ਬੋਰਡ ਥੱਲੇ ਹੁੰਦਾ ਸੀ ਦਰਬਾਰ ਤੇ। ਹਾਂ, ਹਾਂਜੀ, ਬਾਬੇ ਜੀਮ ਸਾਰੇ ਇੱਧਰ ਪਰਾਂ ਖੂਹੀ ਹੁੰਦੀ ਸੀ। ਅੱਛਾ, ਉਹਦਾ ਨਾਲ ਖੂਹੀ ਹੋਰ ਹੁੰਦੀ ਸੀ ਖੂਹੀ। ਅੱਛਾ। ਉਹ ਵਗਦਾ ਸੀ ਖੂਹ। ਇਹ ਬੱਚੇ ਦੇ ਰਸ ਸਮਝ ਲਾ। ਹਾਂਜੀ ਸਮਝ ਲੱਗ ਗਿਆ। ਉਹ ਖੂਹ ਵਗਦਾ ਸੀ। ਅੱਛਾ ਜੀ। ਹੁਣ ਉਹ ਖੂਹ ਪੂਰ ਬਾਰੇ ਖੂਹ ਦਾ ਕੰਮ ਕਰਤਾ। ਅੱਛਾ ਉਹ ਪਰਲੀ ਖੂਹੀ ਵੀ ਪੂਰੀ ਗਈ ਆ। ਅੱਛਾ। ਉਹ ਸਿੱਖਾਂ ਦਾ ਦੱਸ ਨਾ ਸਰਦਾਰ ਦਾ ਖੂਹ। ਹਾਂ ਹਾਂ। ਉਹ ਖੂਹ ਹੁੰਦਾ ਸੀ ਬਾਬੇ ਦਰਬਾਰ ਦੇ ਨਾਲ। ਅੱਛਾ ਜੀ। ਉੱਥੇ ਮੇਲਾ ਲੱਗਦਾ ਤੇ ਮੇਲੇ ਤੇ ਅਸੀਂ ਵੀ ਜਦੋਂ ਬੱਚਿਆਂ ਤਰ੍ਹਾਂ ਹੌਲੇ ਹੌਲੇ ਵਹਿੰਦੇ ਰਹੇ ਹਾਂ। ਉੱਥੇ ਨਾਮੀ ਕਨਾਮੀ ਢੱਗੇ ਵਗਦੇ ਹੁੰਦੇ ਸੀ ਮੇਲੇ ਦੇ। ਅੱਛਾ। ਮੈਂ ਦੇ ਢੱਗੇ ਨੇ ਤੇਰੇ ਢੱਗੇ ਨੇ ਕਿਹੜਾ ਢੱਗਾ ਮਾਲ ਤਾਰਦਾ। ਅੱਛਾ। ਇਹਨਾਂ ਦੀ ਉਹ ਖੂਹ ਸੀ ਇੱਕ ਪਿੰਡ ਦੇ ਪਰਲੀ ਸਾਈਡ ਦੇ ਉੱਤੇ ਪਿੰਡ ਦੇ ਵਿੱਚ ਹੀ ਖੂਹ ਸੀ। ਅੱਛਾ। ਉਹ ਵੀ ਪੂਰਿਆ ਗਿਆ, ਉਹ ਵੀ ਹੁਣ ਅੱਛਾ। ਉੱਥੇ ਬਸਤੀ ਬਣ ਕੇ ਘਰ ਬਣ ਗਿਆ। ਅੱਛਾ ਅੱਛਾ, ਖੂਹ ਜਿਹੜੇ ਨੇ ਪੂਰੇ ਕਰੇ। ਠੀਕ ਹੈ। ਆ ਵੀ ਖੂਹ ਹੁੰਦਾ ਸੀ, ਇੱਥੇ ਵੀ ਖੂਹ ਸੀ। ਇਹ ਖੂਹ ਦਾ ਨਾਂ ਕੀ ਸੀ? ਨਾਈਆਂ ਵਾਲਾ ਖੂਹ। ਅੱਛਾ, ਇਹ ਨਾਈਆਂ ਦਾ ਖੂਹ ਹੈ। ਆ ਨਾਈਆਂ ਵਾਲਾ ਖੂਹ, ਉਹ ਜਿਹੜਾ ਪਰਲਾ ਖੂਹ ਹੈ ਨਾ, ਉਹ ਵੀ ਖੂਹ ਸੀ ਬੜਾ ਤਗੜਾ। ਉਹ ਜਿੱਥੇ ਉਹ ਰਾਤ ਨੂੰ ਆਇਆ ਪੇਪਰ ਤੋਂ ਲੰਘ ਕੇ। ਹਾਂ ਹਾਂ, ਨਹੀਂ ਮੈਂ ਇੱਥੋਂ ਮੁੜ ਗਿਆ। ਉਹ ਨਹੀਂ, ਉਹ ਵੀ ਪਿੱਪਲ ਜਿੱਥੇ ਉਹ ਅੱਛਾ, ਵੀ ਖੂਹ ਸੀ ਉੱਥੇ ਵੀ। ਉਹ ਖੂਹ ਦਾ ਨਾਂ ਕੀ ਸੀ? ਉਹਦਾ ਭਾਈ ਵਾਲਾ। ਅੱਛਾ, ਉਹ ਭਾਈ ਵਾਲਾ ਖੂਹ ਸੀ। ਹਾਂ, ਇਹ ਨਾਈਆਂ ਵਾਲਾ। ਨਾਈਆਂ ਵਾਲਾ। ਅੱਛਾ, ਤੇ ਜਿਹੜਾ ਇੱਥੇ ਪਿੰਡ ਦੇ ਵਿੱਚ ਇਹ ਬਾਜ਼ਾਰ ਦੇ ਵਿੱਚ ਵੀ ਖੂਹ ਹੁੰਦਾ ਸੀ ਇੱਕ? ਇਹ ਦਰਬਾਰ ਵਾਲਾ ਖੂਹ ਆ। ਦਰਬਾਰ ਵਾਲਾ ਖੂਹ। ਉਹ ਜਿਹੜਾ ਸੀ, ਉਹ ਗੰਦਾ ਖੂਹ ਵੱਜਦਾ ਸੀ, ਉਹ ਨਾਲੀ। ਅੱਛਾ। ਉਹ ਵੀ ਵੱਜਦਾ ਸੀ ਖੂਹ। ਅੱਛਾ। ਹਾਂ, ਪੂਰਾ ਬਾਕੀ ਜਿੱਥੇ ਡੇਰੇ ਪੈਰ ਤੇ ਖੂਹ ਹੁੰਦੇ ਸੀ। ਅੱਛਾ। ਵਗਦੇ ਸੀ ਖੂਹ। ਅੱਛਾ ਅੱਛਾ।
ਹੈਂ ਤੇ ਅੱਛਾ। ਹੁਣ ਤੇ ਗੱਲ ਵੀ ਇੰਨੀਆਂ ਲੱਗ ਗਏ ਨੇ, ਹੁਣ ਤੇ ਗੱਲ ਹੀ ਕੋਈ ਨਹੀਂ ਜਾਏ। ਆਖੂ ਪੂਰੇ ਗਏ। ਤੁਹਾਡੀ ਉਮਰ ਕਿੰਨੀ ਹੋ ਗਈ ਹੈ? ਮੇਰੀ 55 ਸਾਲ ਹੋ ਗਈ। 55 ਸਾਲ। ਮੈਂ ਕਿਹਾ ਤੁਸੀਂ ਖੂਹ ਦੇਖੇ ਚੱਲਦੇ? ਹਾਂਜੀ ਚੱਲਦੇ ਵੇਖ, ਆ ਵੀ ਖੂਹੀ ਚੱਲਦੀ ਵੇਖੀ ਆ, ਇੱਥੇ ਖੂਹੀ ਆਈ ਨਾ, ਆ ਵੀ ਖੂਹੀ ਅੱਛਾ ਸਾਰਾ ਰਾਹ ਖੂਹੀ ਵੱਜਦੀ ਸੀ, ਅੱਛਾ। ਇਹ ਵੀ ਚੱਲਦੀ ਸੀ, ਇਹ ਵੀ। ਇਹ ਜਿਹੜਾ ਬੋਰਡ ਜਿਹਾ ਲੱਗਾ ਇੱਥੇ, ਹਾਂਜੀ ਇੱਥੇ ਵੀ ਖੂਹ ਹੁੰਦਾ ਸੀ? ਇੱਥੇ ਵੀ ਖੂਹ ਹੁੰਦਾ ਸੀ। ਇਸ ਖੂਹ ਦਾ ਨਾਂ ਕੀ ਸੀ? ਹਾਂ ਖੂਹੀ ਵੱਜਦੀ ਸੀ, ਅੱਛਾ, ਇਹ ਖੂਹ ਹੀ ਵੱਜਦੀ ਖੂਹੀ ਸੀ। ਵੱਜਦੀ, ਅੱਛਾ ਇਹ ਵੀ ਵਗਦੀ ਵੇਖੀ ਆ। ਅੱਛਾ ਜੀ, ਇਹ ਖੂਹ ਇਹ ਨਾ ਸਾਰੇ ਹੀ ਅੱਛਾ ਇਹ ਵਗਦੇ ਵੇਖੇ ਨੇ ਸਾਂ, ਅੱਛਾ ਪਰ ਛੋਟੇ ਛੋਟੇ ਹੁੰਦੇ ਸਾਂ, ਹੌਲੇ ਹੌਲੇ ਹੁੰਦੇ ਸਾਂ। ਅੱਛਾ। ਹੁਣ ਸਾਨੂੰ ਸੰਭਾਲ ਹੈ। ਤੁਹਾਡੇ ਵਾਲਦ ਦਾ ਨਾਂ ਕੀ ਸੀ? ਮੇਰੇ ਵਾਲ ਦਾ ਸ਼ਾਹ ਸ਼ਾਹ ਮੁਹੰਮਦ। ਆਪਣੀ ਬਰਾਦਰੀ ਕਿਹੜੀ ਹੈ? ਭੁੱਲਰ ਭੁੱਲਰ ਬਰਾਦਰੀ ਹੈ। ਤੁਹਾਡੇ ਬਾਪ ਦਾਦਾ ਸ਼ੁਰੂ ਦੇ ਇੱਥੇ ਦੇ ਰਹਿਣ ਵਾਲੇ ਨੇ? ਉਹਦੇ ਰਹਿਣ ਵਾਲੇ। ਅੱਛਾ ਅੱਛਾ। ਤੇ ਸਰਦਾਰਾਂ ਦੇ ਨਾਮ ਕੋਈ ਯਾਦ ਸਨ ਤੁਹਾਡੇ ਵੱਡਿਆਂ ਨੇ ਕੋਈ ਦੱਸੇ ਸਨ, ਕੋਈ ਸੁਣੇ ਸਨ? ਉਹਨਾਂ ਨੇ ਯਾਦ ਨਹੀਂ ਹੈ? ਯਾਦ ਅੱਛਾ। ਇਸ ਉਮਰ ਦਾ ਕੋਈ ਬਾਬਾ, ਸਰਦਾਰਾਂ ਦੇ ਵੇਲੇ ਦਾ ਕੋਈ ਬਾਬਾ ਹੋਵੇ? ਨਹੀਂ ਯਾਦ ਆ ਰਿਹਾ, ਹੈ ਹੀ ਕੋਈ ਨਹੀਂ। ਹੈ ਹੀ ਕੋਈ। ਸਾਰੇ ਕੰਮ ਪੂਰੇ ਹੋ ਗਏ, ਸਾਰੇ ਕੰਮ ਪੂਰੇ ਹੋ ਗਏ। ਨਵੀਂ ਨਵੀਂ ਮੰਡੀਰ ਹੈ, ਉਹਨਾਂ ਨੂੰ ਪਤਾ ਕੋਈ ਨਹੀਂ। ਬੰਦਾ ਡਰਨ ਸਾਡੇ ਪਿੰਡ 'ਚ ਪੁਰਾਣੀਆਂ 'ਚ ਰਾਵਾਂ, ਪੁਰਾਣਾ ਬੰਦਾ ਰਿਹਾ ਹੀ ਕੋਈ ਨਹੀਂ। ਪੁਰਾਣੀ ਚ ਤਾਂ ਪੁਰਾਣੇ ਬੰਦੇ ਚੰਗੇ ਸਨ। ਆ ਪੁਰਾਣੇ ਬੰਦੇ ਚੰਗੇ ਸੀ। ਹੁਣ ਵਾਲੀ ਮੰਡੀਰ ਤੇ ਇੰਨਾ ਗੁੱਸਾ ਹੈ। ਆ ਛਟਾਪਰੀ ਇਹਨੂੰ ਬੜਾ ਚਾਹਤ ਕੇ ਖਾਂਦੇ ਆ, ਰੋਜ਼ ਹੀ ਸਪਰੇਅ ਕਰਦੇ, ਰੋਜ਼ ਹੀ ਸਬਜ਼ੀ ਨੂੰ ਸਪਰੇਅ ਕਰਦੇ ਨੇ। ਹਾਂ ਹਾਂ ਹੈਂ ਹਾਂ। ਇਹਦੇ ਓਪਨ ਕੱਦੂ ਹੋਣੇ, ਓਪਨ ਦਵਾਣੇ ਹੋਣੇ, ਹਰ ਗੱਲ ਹੋਣੀ। ਦੁਬਾਰਾ ਕੇ ਸਪਰੇਅ ਦਾ ਪਤਾ ਹੀ ਨਹੀਂ ਸੀ, ਖਾਦ ਦਾ ਹੀ ਨਹੀਂ ਸੀ ਪਤਾ। ਹਾਂ ਰੂੜੀਆਂ ਪਾਉਣੀਆਂ, ਦੇਸੀ ਫਸਲ ਹੋਣਾ, ਮੱਝਾਂ ਦਾ ਦੁੱਧ ਹੋਣਾ। ਹਾਂ ਹਾਂ ਇੱਕ ਘਰ ਮੱਝ ਜਦੋਂ ਕਈਆਂ ਘਰਾਂ ਲੱਸੀ ਲਿਜਾਣੀ, ਦੁੱਧ ਲਿਜਾਣਾ। ਹੈ ਅਬਲ ਤੇ ਘਰ, ਹਰ ਘਰ 4-4 ਮੱਝਾਂ ਸੀ, 5-5, ਦੁੱਧ ਹੀ ਕੋਈ ਨਹੀਂ ਖੜਦਾ। ਹਾਂ ਹਾਂ ਹੈਂ ਸਹੀ ਗੱਲ ਹੈ। ਤੇ ਗੋਇਆ ਕਿਸੇ ਬੀਬੀ ਨੇ ਘਿਓ ਤੋੜਨ ਲੱਗੋਂ, ਜਿੱਦਾਂ ਗੈਸ ਸੀ, ਆਹ ਗੈਸ ਨੇ, ਲਾਈਟ ਸੀ, ਆਹ ਨਾ ਸਹੀ। ਗੈਸ ਸੀ ਨਾ ਲਾਈਟ ਸੀ। ਹੂੰ ਤੇ ਕਿਸੇ ਨੇ ਗੋਇਆ ਵਾ ਕੁੜੀ ਨੇ ਪਾਉਣਾ ਤੇ ਸਿਆਣੀ ਨੇ ਮਾਰਨਾ ਉਹਨੂੰ, ਇਹ ਗੋਇਆ ਕਿਉਂ ਤੱਕੜੀ 'ਚ ਪਾਇਆ ਜੀ। ਹਾਂ। ਹੁਣ ਗੋਇਆ ਤੱਕੜੀ 'ਚ ਪੈ ਕੇ ਤੁਰਦਾ। ਇੱਥੇ ਗੋਇਆ ਤੋਲ ਕੇ ਦਿੰਦੇ ਨੇ ਤਕੜੀ 'ਚ? ਆਹ ਤੋਲ ਕੇ ਤੇ ਦੇਖ ਉਦੋਂ ਦਾਣਾ ਜਿਹੜਾ ਜਿਸ ਟਾਈਮ ਕਿਸੇ ਨੂੰ ਉਂਝ ਵੀ ਦੇਣਾ ਹੁੰਦਾ ਸੀ, ਕਹਿੰਦੇ ਸੀ ਕਿ ਖੁੱਲਾ ਪਾਲਾ, ਜਿੰਨਾ ਦਿਲ ਕਰਦੇ ਹੀ ਆਪਣੇ ਪਾ ਕੇ ਲੈ ਜਾ। ਲੈ ਜਾ, ਇੰਜ ਨਹੀਂ ਸੀ? ਇੰਜੀ ਸੀ ਯਾਰ, ਮੇਰੇ ਦਾਣੇ ਮੁੱਕ ਗਏ ਨੇ, ਲੈ ਜਾ ਯਾਰ, ਜਿੰਨੇ ਚਾਹੀਦੇ ਨੇ, ਜਿੰਨੇ ਚਾਹੀਦੇ ਲੈ ਜਿੰਨੇ ਜਾ। ਚਾਹੀਦੇ ਨੇ ਲੈ ਜਾ, ਜਦੋਂ ਤੇਰੀ ਪੱਕੇ ਦੇ ਹੋਣਗੇ ਦੇ ਦੀ, ਨਾ ਹੋਣਗੇ ਨਾ ਤੇ। ਨਾ ਸੀ। ਹੈਂ? ਤੇ ਹੁਣ ਮੱਝਾਂ ਦਾ ਗੋਇਆ ਵੀ ਤੋਲ ਕੇ ਦਿੰਦੇ ਨੇ? ਤੋਲ ਕੇ ਦਿੰਦੇ ਨੇ, ਤੋਲ ਕੇ। ਇਸ ਗੱਲ ਦਾ ਕੋਈ ਸ਼ੱਕ ਵਾਲੀ ਗੱਲ ਆਹ, ਨਹੀਂ। ਔਰ ਵਕਤ ਵਕਤ ਦੀ ਬਾਤ ਹੈ, ਵਕਤ ਵਕਤ ਦੀ ਵਕਤ ਬਾਤ। ਵਕਤ ਦੀ ਬਾਤ ਹੈ। ਐਡਾ ਜੀਦ ਵਕਤ ਆ ਗਿਆ ਹੁਣ ਤੇ, ਇੱਕ ਮਤਲਬ ਇਹ ਤੂੰ ਮੋਟਰ ਲਈ ਜਾਣਾ ਨਾ, ਕਿਸੇ ਨੂੰ ਪਾਉਣਾ ਨਹੀਂ ਆ, ਵੇਖ ਕੇ ਪਾਉਣਾ। ਕੋਈ ਬੰਦਾ ਵੇਖ ਕੇ ਪਾਉਣਾ। ਇਹ ਉਹ ਇਹੋ ਜਿਹਾ ਦੌਰ ਆ ਕਿ ਤੇਰੇ ਮਗਰ ਬਹਿ ਕੇ ਤੈਨੂੰ ਸੁੱਟ ਕੇ ਖਾਈਆਂ ਮੋਟਰ ਲੈ ਜਾਣਾ। ਸੱਚੀ ਗੱਲ ਕਹੀ। ਤੇ ਪੜਨ ਵਾਲੇ ਅਸੀਂ ਕਲਮਾ ਆ ਤੇ ਕਹਾਨੇ ਅਸੀਂ ਮੁਸਲਮਾਨ ਆ। ਮੁਸਲਮਾਨ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂਗਾ ਹੂੰ। ਕਿ ਅਸੀਂ ਮਰਨਾ ਵੀ ਆਇਆ, ਮਰਨਾ ਵੀ ਹੈ। ਮਰਨਾ ਭੁੱਲਿਆ ਹੈ। ਹਾਂ ਫਾਲੋ ਹੇਰਾ ਫੇਰੀ ਤੇ ਗੱਲ, ਹੇਰਾ ਫੇਰੀ ਤੇ ਗੱਲ। ਮੈਂ ਹੁਣ ਕੰਮ ਕਿ ਤੋਂ ਆਇਆ ਹੁਣ, ਮੈਂ ਦਵਾਈ ਲੈ ਕੇ ਆਪਣੇ ਸਕਿਆਂਪੁਰ ਉਤਰਿਆ, ਮੈਂ ਉੱਥੇ ਬਹਿ ਗਿਆ, ਖਲੋ ਗਿਆ। ਮੇਰੇ ਕੋਲ 50 ਮੋਟਰਸਾਈਕਲ ਲੰਘ ਗਏ ਨੇ, ਭਾਇਆ ਹੀ ਨਹੀਂ ਕਿਸੇ ਨੇ, ਬਗੈਰ ਵੱਲ ਫਿਰ ਤੋਂ ਭਾਇਆ। ਅਜੇ ਵਡੇਰੇ ਬੰਦੇ ਨੂੰ ਹਰ ਬੰਦਾ ਲੰਘਦਾ ਵੇ, ਵੱਲ ਫਿਰ ਦੇ ਖਲੋ। ਮੁੰਡੇ ਕਹਿੰਦਾ ਬਾਬਾ ਜਾਣਾ, ਮੈਂ ਕਿਹਾ ਆਹੋ। ਦੂਜੇ ਬੰਦੇ ਨੂੰ ਕਈਆਂ ਨੂੰ ਹੱਥ ਦਿੱਤਾ, ਉਹ ਨਹੀਂ ਮਾਰੇ ਗੈਸ ਹੋ ਗਿਆ। ਪਰ ਅਗਲੇ ਕੀ, ਇਹ ਵੀ ਸੱਚੀ ਗੱਲ ਵੀ ਕੀ ਦਬਾਅ ਹੈ, ਬਾਬੇ ਦੇ ਨਾਲ ਕੋਈ ਅੱਗੇ ਨਾ ਬੈਠਾ ਹੋਵੇ। ਜਿਹਦਾ ਦੌਰ ਆ ਗਿਆ, ਮਤਲਬ ਕਿ ਬਾਬੇ ਵੀ ਇਸ ਤਰ੍ਹਾਂ ਦੇ ਆ ਬਣ ਗਏ ਅੱਜ ਦੇ ਦੌਰ ਤੇ। ਅੱਜ ਨਾ ਵੀ ਇਦਾਂ ਦੇ ਬਣ ਗਏ ਨੇ ਬੰਦੇ ਵੀ, ਸੱਚੀ ਗੱਲ ਕਰਨਾ। ਅੱਲਾਹ ਹਦਾਇਤ ਦੇ ਜੀ। ਅੱਛਾ, ਇੱਥੇ ਗੁਰਦੁਆਰਾ ਵੀ ਹੁੰਦਾ ਸੀ? ਗੁਰਦੁਆਰਾ ਕਿੱਥੇ ਕਰਕੇ ਦੱਸ ਦੇ। ਸਾਹਮਣਾ ਜਿਹੜਾ ਨਾ, ਇਹ ਚਵਾਰਾ ਹੁੰਦਾ ਸੀ ਵੱਡਾ ਸਾਰਾ। ਇਹ ਕਿੱਥੇ ਕਰਕੇ? ਆ ਸਾਹਮਣੇ ਜਿੱਥੇ ਦੁਕਾਨਾਂ ਨਹੀਂ ਪਈਆਂ, ਇਹ ਹਾਂਜੀ ਲੱਗ ਗਿਆ ਆਹ ਸਾਹਮਣੇ ਦੁਕਾਨਾਂ ਨਹੀਂ ਪਈਆਂ, ਇੱਥੇ ਦੇ ਚੌਂਕ ਆਣ ਜਾਂਦੇ ਨੇ। ਹੂੰ ਸਾਡੀ ਸਾਹਮਣੇ ਛੋਟੀ ਛੋਟੀ ਇੱਟ ਦਾ ਸੀ ਅੱਛਾ ਗੁਰਦੁਆਰਾ। ਦੁਆਰਾ, ਉਹ ਥੱਲੇ ਛੋਟਾ, ਉੱਤੇ ਵੱਡਾ। ਇੱਕ ਉਹ ਪਰਾਂ ਪਿੰਡ ਦੇ ਵਿੱਚ ਸੀ, ਅੱਛਾ ਉਹ ਰਾਜਾ ਹੁੰਦਾ ਸੀ, ਮਰਾਸੀ ਸੀ ਉਹ। ਅੱਛਾ ਤੇ ਉਹਦਾ ਬਣਿਆ ਸੀ, ਕਿਸੇ ਦਾ ਬਣਿਆ ਸੀ। ਅੱਛਾ ਤੇ ਉਹ ਉੱਥੇ ਗੁਰਦੁਆਰੇ ਜਾਓ ਜੀ, ਬਾਬੇ ਕੋਲ ਦਾੜੀ ਦੂੜੀ ਬਣਾਓ, ਜੋ ਕੋਈ ਕਰਾਉਣਾ ਕਰੋ। ਹਾਂ ਤੇ ਇੱਥੇ ਵੀ ਗੁਰਦੁਆਰਾ ਬਣਿਆ ਸੀ, ਉਹਦੇ ਥੱਲੇ ਇੱਕ ਉੱਤੇ ਵੱਡਾ ਹਰਾ ਬਣਾਇਆ ਸੀ, ਵੱਡਾ ਗੁਰਦੁਆਰਾ ਪੱਕਾ। ਅੱਛਾ, ਉਹ ਵੀ ਢਾਹ ਟੂਕ ਮਾਲ ਮੂਲ ਵੀ ਨਿਕਲਿਆ, ਲੋਕਾਂ ਨੂੰ ਕਿਹੜਾ ਕੋਈ ਦੱਸਦਾ ਪੁੱਛਦਾ। ਉਹ ਢਾਹ ਕੇ ਚੌਧਰੀ ਹੁਣ ਉੱਥੇ ਕੋਠੀਆਂ ਪਈਆਂ ਨੇ। ਲਓ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ ਤੁਹਾਡਾ। ਹੋਰ ਪੁਰਾਣੇ ਘਰ ਕਿੱਥੇ ਕਰਕੇ ਹੁੰਦੇ ਸਨ?
ਇਹਨਾਂ ਦੇ ਸਿੱਖਾਂ ਸੁੱਖਾਂ ਦੇ? ਸਾਰੇ ਘਰ ਹੀ ਸੀ ਉਹ ਵਿੱਚ ਪਿੰਡ ਦੇ ਨਹੀਂ ਘਰ ਹੀ। ਪਿੰਡ ਦੀ ਕਿਹੜੀ ਗਲੀ 'ਚ ਜ਼ਿਆਦਾ ਹੁੰਦੇ ਸਨ ਬੱਚੇ ਨੂੰ ਦੱਸਦੇ? ਇਹ ਸਾਹਮਣੇ ਗਲੀ ਸੀ ਬਹੁਤੇ ਵੱਡੇ ਵੱਡੇ ਘਰ ਸੀ ਤੇ ਨਾਲੇ ਆਹ ਸੜਕੋਂ ਐਸ ਬੰਨੇ ਤੇ ਐਸ ਪਾਸੇ ਇਹਦੇ ਵਾਦੀ ਸਾਡੇ ਹੁੰਦਿਆਂ ਹੋਈ ਹੈ। ਨਹੀਂ ਜਿਹੜੀ ਪੁਰਾਣੀ ਆਬਾਦੀ ਹੈ। ਪੁਰਾਣੀ ਬਾਦੀ ਪਰਾਂ ਪਿੰਡ 'ਚ ਹੀ ਉਹਦਾ ਐਨ ਪਰਾਂ ਦੁਕਾਨਾਂ ਨਹੀਂ ਅੱਗੇ ਵੇਖੇ ਦੁਕਾਨਾਂ ਚੌਂਕ 'ਚ, ਉਸ ਤੋਂ ਪਰਾਂ ਨੂੰ ਵਾਦੀ ਉਹ ਹੀ ਵਾਦੀ ਸੀ। ਇੱਧਰ ਵੀ ਬੜੀ ਵਾਦੀ ਪਿੰਡ ਕੋਈ ਛੋਟਾ ਸੀ ਤੇ ਹਵੇਲੀਆਂ ਲੋਕਾਂ ਦੀਆਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਸੀ। ਠੀਕ। ਇਹ ਹਵੇਲੀਆਂ ਮੁਲੀਆਂ 'ਚ ਬੈਠੇ ਹੁਣ ਸਾਡੇ ਵਡੇਰੇ ਜਿਹੜੇ ਸਨ ਉਹ ਇੱਕ ਹਵੇਲੀ 'ਚ ਬੈਠੇ ਸਨ, ਉਹ ਕਿੱਲੇ ਪੂਰੇ ਦੀ ਹਵੇਲੀ ਸੀ। ਹੁਣ ਅਸੀਂ ਉੱਥੇ ਸਾਡੇ 4 ਵਾਲ ਸਾਹਿਬ ਹੋਣੇ ਸੀ, ਉਹਨਾਂ ਨੂੰ ਗਾਂ 2 ਘਰਾਂ ਲਿਖਾਇਆ ਅੱਗੋਂ, ਹੁਣ ਸਾਨੂੰ 5 ਮਰਲੇ ਥਾਂ ਹੁੰਦੇ ਆ। ਲਓ ਜੀ ਠੀਕ ਹੈ, ਸ਼ੁਕਰੀਆ, ਮਿਹਰਬਾਨੀ। ਤੇ ਮੈਨੂੰ ਦੱਸੀ ਜਾਣਾ ਜਿੱਧਰ ਪਹਿਲੇ ਤਰਤੀਬ ਦੇ ਨਾਲ ਜਿਹੜਾ ਨਾ ਨਿਕਲੀਏ ਗੁਰਦੁਆਰਾ ਕਿੱਥੇ ਕਰਕੇ, ਪਹਿਲਾਂ ਗੁਰਦੁਆਰਾ ਨਾ ਕਿ ਆਬਾਦੀ ਹੋਣੀ ਹੈ? ਪਹਿਲਾਂ ਗੁਰਦੁਆਰਾ ਹੈ। ਠੀਕ ਹੈ, ਤੂੰ ਦੱਸ ਦੇ ਨਾ ਕਿ ਇੱਥੇ ਕਰਕੇ ਦੱਸਿਆ ਕਿਉਂਕਿ ਮੈਂ ਰਿਕਾਰਡਿੰਗ ਕਰਨ ਦਿਆਂ ਨਾਲ ਉਹ ਭੇਜਣੀ ਹੈ ਨਾ ਉਹਨਾਂ ਨੂੰ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰਨੀ ਹੈ, ਨਾਲ ਉਹਨਾਂ ਨੂੰ ਭੇਜਣੀ। ਲਓ ਜੀ ਇਹ ਜੇ ਪਿੰਡ ਦਾ ਸਰਦਾਰ ਜੀ ਲਹਿੰਦਾ ਪਾਸਾ, ਤੇ ਇਹ ਜਿਹੜਾ ਨਾ ਉਹ ਸਾਹਮਣੇ ਵੀ ਇੱਕ ਬੋਰਡ ਹੈ, ਇੱਥੇ ਵੀ ਇੱਕ ਖੂਹ ਦੱਸਦੇ ਹੁੰਦੇ ਸਨ। ਇਹ ਜਿਹੜੀ ਦੁਕਾਨਾਂ ਨੇ, ਲਓ ਜੀ ਇਹ ਜਿਹੜਾ ਨਾ ਜਿੱਥੇ ਇਹ ਦੁਕਾਨਾਂ ਨੇ ਤੇ ਇਹ ਨਾਲ ਦੀ ਜਿਹੜਾ ਨਾ ਉਹ ਬੋਰਡ ਹੈ, ਇਹ ਵੇਖੋ ਇਹ ਦੁਕਾਨਾਂ ਜਿੱਥੇ ਬਣੀਆਂ ਨਾ ਜੀ, ਇੱਥੇ ਜਿਹੜਾ ਨਾ ਗੁਰਦੁਆਰਾ ਹੁੰਦਾ ਸੀ ਜਿਸ ਵਕਤ ਤੁਸੀਂ ਹੁੰਦੇ ਸੀ। ਬੜਾ ਵੱਡਾ, ਕਹਿੰਦੇ 3 ਮੰਜ਼ਿਲਾ ਤੇ 2 ਗੁਰਦੁਆਰਾ ਸੀ, ਬਹੁਤ ਵੱਡਾ। ਤੇ ਇਹ ਵਾਲੀ ਜਗ੍ਹਾ ਤੇ ਇੱਕ ਰੋਡ ਇੱਧਰ ਨੂੰ ਚੱਲ ਜਾਂਦਾ ਤੇ ਇੱਕ ਰੋਡ ਇੱਧਰ ਪਿੰਡ ਵੱਲ ਚੱਲ ਜਾਂਦਾ। ਤੇ ਇਹ ਦਰਬਾਰ ਹੈ। ਅੱਛਾ, ਇੱਕ ਆ ਗਲੀ ਚੱਲ ਜਾਂਦੀ ਹੈ, ਇੱਧਰ ਵੀ ਤੁਹਾਡੇ ਘਰ ਹੁੰਦੇ ਸੀ। ਤੇ ਇਹ ਦਰਬਾਰ ਹੈ, ਇਹ ਇੱਕ ਦਾ ਦਰਬਾਰ ਜੀ। ਅੱਛਾ, ਇਹ ਜਿਹੜਾ ਨਾ ਦੇਖੋ ਜੀ ਇਹ ਤੁਹਾਡੇ ਦੌਰ 'ਚ ਦਰਬਾਰ ਤੇ ਇਹ ਨਾਲ ਹੀ ਗੁਰਦੁਆਰਾ ਤੇ ਇਹ ਦਰਬਾਰ ਹੈ ਅਜੀਮ ਸ਼ਾਹ ਵਾਲੀ ਤੇ ਇਹ ਨਾਲ ਮਸਜਿਦ ਹੈ। ਇਹ ਬਹਾਰੇ ਮਦੀਨਾ ਮਲਕੇ। ਤੇ ਫਿਰ ਹੁਣ ਅਸੀਂ ਲਹਿੰਦੇ ਪਾਸਿਓਂ ਗਲੀ 'ਚ ਵੜਨ ਲੱਗੇ ਹਾਂ ਜਿੱਧਰ ਤੁਹਾਡੇ ਘਰ ਹੁੰਦੇ ਸਨ। ਇਹ ਲਓ ਜੀ ਇੱਧਰ ਤੁਹਾਡੇ ਘਰ ਹੁੰਦੇ ਸਨ। ਹੁਣ ਜੀ ਤੁਸੀਂ ਆਪਣਾ ਘਰ ਪਛਾਣਨਾ ਕਿੱਥੇ ਕਰਕੇ ਹੁੰਦਾ। ਅਸੀਂ ਜਿੱਧਰ ਜਾ ਰਹੇ ਹਾਂ ਜੀ ਇੱਧਰਲਾ ਪਾਸਾ ਸਾਰਾ ਪੁਰਾਣੀ ਆਬਾਦੀ ਹੈ ਤੇ ਇਹ ਗਲੀਆਂ ਜਾਂਦੀਆਂ ਨੇ ਤੇ ਇੱਧਰ ਨਵੀਂ ਆਬਾਦੀ ਹੈ। ਤੇ ਇਹ ਵੇਖੋ ਨਾ ਜੀ ਇਹ ਵੀ ਗਲੀ ਜਾਂਦੀ ਹੈ ਇਹ ਤੰਗ ਦੀ। ਤੇ ਇਸੇ ਤਰ੍ਹਾਂ ਇਹ ਵੀ ਗਲੀ ਜਾਂਦੀ ਹੈ। ਹੁਣ ਅਸੀਂ ਕਿੱਧਰ ਜਾਣਾ ਬੱਚੇ? ਇਸ ਗਲੀ 'ਚ। ਤੇ ਇਹ ਪਿੰਡ ਦਾ ਜਿਹੜਾ ਜੀ ਇਹ ਆ ਜਾਂਦਾ, ਅੱਲਾ ਤੁਹਾਡਾ ਭਲਾ ਕਰੇ, ਦੱਖਣ ਪਾਸਾ। ਤੇ ਹੁਣ ਅਸੀਂ ਚੱਲੇ ਹਾਂ ਚੜ੍ਹਦੇ ਪਾਸੇ ਵੱਲ। ਇਹ ਪਿੰਡ ਦਾ ਚੜ੍ਹਦਾ ਪਾਸਾ, ਖੱਬੇ ਹੱਥ ਜਿਹੜਾ ਨਾ ਜੀ ਇਹ ਵੇਖੋ ਇਹ ਗਲੀਆਂ ਛੋਟੀਆਂ ਛੋਟੀਆਂ। ਇੱਧਰ ਨੂੰ ਠੀਕ ਹੈ। ਇਹ ਜਦੋਂ ਜਾਣਦੇ ਜੀ ਇਹਦਾ ਇੱਧਰਲਾ ਪਾਸਾ ਜਿਹੜਾ ਨਾ ਇਹ ਸਾਰਾ ਪੁਰਾਣਾ। ਇਹ ਛੋਟੀਆਂ ਛੋਟੀਆਂ ਗਲੀਆਂ ਨੇ, ਮਕਾਨ ਜਿਹੜਾ ਨਾ ਤੁਹਾਡੇ ਵੇਲੇ ਦਾ ਕੋਈ ਵੀ ਨਹੀਂ ਹੈਗਾ ਪੁਰਾਣਾ। ਇਹ ਵੇਖੋ ਛੋਟੀ ਗਲੀ। ਇਹ ਸਾਰੀ ਆਬਾਦੀ ਜਿਹੜੀ ਹੈ ਨਾ ਜੀ ਇਹ ਵੇਖੋ ਇਹ ਵੀ ਪੁਰਾਣੀ ਆਬਾਦੀ ਹੈ, ਲੇਕਿਨ ਮਕਾਨ ਜਿਹੜੇ ਨਵੇਂ ਬਣ ਗਏ ਨੇ। ਇਹ ਸ਼ਾਇਦ ਮਕਾਨ ਪੁਰਾਣਾ ਹੋ ਗਿਆ ਹੈ। ਤੇ ਇਸੇ ਤਰ੍ਹਾਂ ਇੱਕ ਇਹ ਗਲੀ ਹੈ, ਇਹ ਫਿਰ ਗਲੀਆਂ ਕ੍ਰਾਸ ਹੁੰਦੀਆਂ ਨੇ।
ਇਹ ਵੇਖੋ ਜੀ ਪਿੰਡ ਦਾ ਜਿਹੜਾ ਨਾ ਇੱਧਰਲਾ ਪਾਸਾ ਇਹ ਸਾਰਾ ਪੁਰਾਣੀ ਆਬਾਦੀ ਤੇ ਬਾਕੀ ਇੱਧਰ ਪੈਲੀਆਂ ਆ ਜਾਂਦੀਆਂ ਤੇ ਖੂਹ ਕਿੱਥੇ ਕਰਕੇ ਦੱਸਿਆ ਸੀ ਉਹਨਾਂ ਨੇ? ਉਹ ਤੇ ਘਰ ਬਣ ਗਿਆ। ਅੱਛਾ ਚਲੋ ਨਿਸ਼ਾਨਦੇਹੀ ਕਰਦੇ ਇਹਨਾਂ ਦੱਸਦੇ ਕਿੱਥੇ ਕਰਕੇ ਖੂਹ ਸੀ ਜਾਂ ਖੂਹ ਕਿੱਥੇ ਸੀ। ਤੇ ਇਹ ਇੱਕ ਦਰਵਾਜ਼ਾ ਹੈਗਾ ਪੁਰਾਣਾ। ਇਹ ਲਓ ਜੀ ਇਸ ਜਗ੍ਹਾ ਤੇ ਖੂਹ ਹੁੰਦਾ ਸੀ ਆ ਬੱਚੇ। ਹਾਂਜੀ ਇਹ ਸਾ ਖੂਹ ਦਾ ਸੀ ਜਿਹੜਾ ਦੱਸਿਆ ਨਾ ਤੁਸੀਂ ਆਪਣੀ ਵੀਡੀਓ ਦੇ ਵਿੱਚ ਕਿ ਬਾਜ਼ਾਰ ਦੇ ਉੱਤੇ ਇੱਕ ਖੂਹ ਹੁੰਦਾ ਸੀ ਤੇ ਉਹ ਇਸ ਜਗ੍ਹਾ ਤੇ ਸੀ। ਇੱਥੇ ਹੁਣ ਮਕਾਨ ਬਣ ਗਿਆ ਤੇ ਇਹਦੇ ਨਾਲ ਇਹ ਪਿੱਪਲ ਹੈ, ਨਾਲ ਹੀ ਹਵੇਲੀ ਹੈ। ਇਹ ਪਿੱਪਲ ਵੀ ਪਤਾ ਨਹੀਂ ਸ਼ਾਇਦ ਉਸ ਦਾ ਤੁਹਾਡੇ ਦੌਰ 'ਚ ਹੋਵੇ। ਤੇ ਬਾਕੀ ਖੂਹ ਦਾ ਦੱਸਦੇ ਪਏ ਨੇ ਕਿ ਇਸ ਜਗ੍ਹਾ ਤੇ ਹੁੰਦਾ ਸੀ। ਉਹ ਜਿੱਥੇ ਦਰਬਾਰ ਸੀ ਜੀ ਇੱਕ ਖੂਹ ਉੱਥੇ ਵੀ ਹੁੰਦਾ ਸੀ ਤੇ ਫਿਰ ਉਹ ਜਿੱਥੇ ਤੁਹਾਨੂੰ ਭਾਈ ਹੋਣੀ ਤੁਹਾਨੂੰ ਉਹਨਾਂ ਦੱਸਿਆ ਉੱਥੇ ਵੀ ਹੁੰਦਾ ਸੀ। ਤੇ ਜਿਹੜਾ ਤੁਸੀਂ ਬਾਜ਼ਾਰ 'ਚ ਖੂਹ ਦਾ ਜ਼ਿਕਰ ਕੀਤਾ ਤੇ ਉਹ ਇਸ ਜਗ੍ਹਾ ਤੇ ਸੀ। ਤੇ ਹੁਣ ਖੂਹ ਪੂਰਿਆ ਗਿਆ, ਮਕਾਨ ਬਣ ਗਏ, ਨਿਸ਼ਾਨੀਆਂ ਖਤਮ ਹੋ ਗਈਆਂ, ਯਾਦਾਂ ਬਾਕੀ ਰਹਿ ਗਈਆਂ। ਤੇ ਇਹ ਪਿੰਡ ਦੇ ਚੜ੍ਹਦੇ ਪਾਸੇ ਵੇਖੋ ਨਾ ਜੀ ਕਿੰਨੀ ਆਬਾਦੀ ਹੋ ਗਈ ਹੈ, ਬਹੁਤ ਜ਼ਿਆਦਾ ਆਬਾਦੀ। ਇਹ ਸਾਰੀ ਆਬਾਦੀ ਹੋ ਗਈ, ਨਵੇਂ ਮਕਾਨ ਬਣ ਗਏ, ਕੋਈ ਪੁਰਾਣੀ ਸ਼ਾਪ ਨਹੀਂ ਰਹਿ ਗਈ। ਇਹ ਜਦੋਂ ਟਰਾਲੀ ਆਈ ਹੈ ਤੇ ਇਧਰੋਂ ਮੈਂ ਅੱਗੇ ਤੁਹਾਨੂੰ ਸਟਾਰਟ ਕੀਤਾ ਸੀ ਵੀਡੀਓ ਦਿਖਾਉਣੀ। ਅੱਛਾ ਭਾਜੀ ਇਹ ਸਾਹਮਣੇ ਤਾਂ ਹੈਗਾ ਪਿੰਡ ਮਲਕੇ ਜੀ। ਇਹ ਮੈਂ ਮਲਕੇ ਤੋਂ ਆਇਆ ਤੇ ਇੱਥੋਂ ਇਹ ਸੜਕ ਨਾਲ ਇੱਥੋਂ ਹੈ ਇਹ ਵਾਲੀ ਜਿਹੜੀ ਸੜਕ ਹੈ ਜੀ ਜੀ ਇਹ ਕਿੱਧਰ ਨੂੰ ਜਾਂਦੀ ਹੈ? ਇਹ ਬਾਈ ਇਧਰ ਢਿੰਗਲ ਜਾ ਰਹੀ ਹੈ। ਅੱਛਾ ਢਿੰਗ ਤੋਂ ਅੱਗੇ ਇੱਥੋਂ ਛੋਟੇ ਸੂਬੇ ਦੇ ਨਾਲੋਂ ਅੱਗੇ ਹਰਪੋਕੀ, ਅੱਛਾ ਜੀ, ਹਰਪੋਕੀ ਤੋਂ ਅੱਗੇ ਮੱਜੂ ਚੱਕ ਨਿਕਲ ਮੱਜੂ ਚੱਕ ਚਲ ਜਾਂਦੀ। ਇਹ ਜਿਹੜਾ ਜਿੱਥੇ ਜਾਨਵਰ ਵੱਜੇ ਨੇ ਜੀ ਜੀ ਇੱਥੇ ਖੂਹ ਹੁੰਦਾ ਸੀ। ਹਾਂਜੀ ਇਹ ਖੂਹ ਇਹਦਾ ਮਲਕਿਆਂ ਦਾ ਸੀ, ਮਲਕੀਅਤ। ਜੀ ਜੀ ਇਹ ਖੂਹ ਦਾ ਨਾਂ ਕੀ ਸੀ? ਬੋਲੇ ਵਾਲਾ ਖੂਹ ਬੋਲੇ ਵਾਲਾ ਖੂਹ। ਜੀ ਬੋਲੇ ਵਾਲਾ ਖੂਹ। ਇਹ ਖੂਹ ਕਿੱਥੇ ਕਰਕੇ ਹੁੰਦਾ ਸੀ ਇੱਥੇ? ਖੂਹ ਇੱਥੇ ਕਰਕੇ ਇਹ ਜਿੱਥੇ ਜਾਨਵਰ ਬੈਠੇ ਨੇ। ਇੱਥੇ ਜਾਨਵਰ ਬੈਠੇ। ਅੱਛਾ ਇਸ ਜਗ੍ਹਾ ਤੇ ਖੂਹ ਹੁੰਦਾ ਹੈ। ਹਾਂਜੀ। ਚੱਲਦਾ ਵੇਖਿਆ ਤੁਸੀਂ ਆਪ? ਨਹੀਂ ਮੈਂ ਨਹੀਂ ਵੇਖਿਆ। ਉਹ ਦੱਸਦੇ ਨੇ ਬਜ਼ੁਰਗ। ਹਾਂਜੀ ਬਜ਼ੁਰਗ ਦੱਸਦੇ। ਅੱਛਾ ਇਹ ਸ਼ੁਰੂ ਤੋਂ ਬੋਲੇ ਵਾਲਾ ਖੂਹ ਆਇਦਾ ਰਿਹਾ। ਬੋਲੇ ਵਾਲਾ ਖੂਹ। ਲੋ ਜੀ ਸਰਦਾਰ ਜੀ ਇਹ ਜੇ ਬੋਲੇ ਵਾਲਾ ਖੂਹ ਇਹ ਭਾਜੀ ਉਹਨਾਂ ਦੱਸਿਆ। ਇਹ ਵੇਖੋ ਬੋਰਡ ਵੀ ਜਿਹੜਾ ਨਾ ਇਹਦੇ ਤੋਂ ਪਤਾ ਚੱਲਦਾ ਪਿਆ ਕਿ ਇਹ ਕਾਫੀ ਪੁਰਾਣਾ ਹੈ। ਤੇ ਫਿਰ ਬੋਰਡਾਂ ਦੀ ਮੇਨ ਨਿਸ਼ਾਨੀ ਇਹ ਹੈ ਕਿ ਜਿੱਥੇ ਬੋਰਡ ਦਾ ਪੁਰਾਣਾ ਦਰਖਤ ਹੋਏਗਾ ਜਾਂ ਪਿੱਪਲ ਦੇ ਪੁਰਾਣੇ ਦਰਖਤ ਹੋਣਗੇ ਜਾਂ ਦਰਖਤਾਂ ਦਾ ਝੁੰਡ ਹੋਏਗਾ, ਚਾਰ ਚੁਫੇਰੇ ਕੋਈ ਜ਼ਿਆਦਾ ਦਰਖਤ ਹੋਣਗੇ ਤਾਂ ਉੱਥੇ ਖੂਹ ਲਾਜ਼ਮੀ ਹੋਏਗਾ। ਤੇ ਇਹ ਉਸ ਵਕਤ ਕਿਤੇ ਦੱਸਦੇ ਕਿ ਇੱਥੇ ਕੋਈ ਹਵੇਲੀ ਵਗੈਰਾ ਹੁੰਦੀ ਸੀ? ਨਹੀਂ ਉਸ ਟਾਈਮ ਮੈਂ ਤਾਂ ਨਹੀਂ ਵੇਖਿਆ, ਤਾਂ ਹੋਣੀ ਬਣੀ ਹੈ ਮੇਰੇ ਸਾਹਮਣੇ। ਅੱਛਾ ਇਹ ਹਵੇਲੀ ਹੈ। ਹੋਣੀ ਬਣੀ ਹੈ, ਜਨਾਜ਼ਾ ਦਾ ਵੀ ਹੋਣੀ ਬਣੀ ਹੈ। ਅੱਛਾ ਜਨਾਜ਼ਗਾ ਵੀ ਹੋਣੀ ਬਣੀ। ਕਬਰਸਤਾਨ ਕਹਿੰਦੇ ਨੇ ਉਹ ਕਾਫੀ ਪੁਰਾਣਾ। ਅੱਛਾ ਇਹ ਕਬਰਸਤਾਨ ਪੁਰਾਣਾ। ਹਾਂਜੀ ਉਹ ਅੱਗੇ। ਠੀਕ ਹੈ। ਇੱਕ ਕਬਰਸਤਾਨ ਪਿੰਡ ਦੇ ਚੜ੍ਹਦੇ ਪਾਸੇ ਵੀ ਹੈਗਾ। ਹਾਂਜੀ ਉਹ ਪੁਰਾਣਾ ਹੈ ਕਿ ਇਹ ਪੁਰਾਣਾ? ਨਹੀਂ, ਇਹ ਬਹੁਤਾ ਪੁਰਾਣਾ। ਅੱਛਾ ਇਹ ਜਿਹੜਾ ਪੁਰਾਣਾ ਇਹ ਪਹਾੜ ਦੱਖਣ ਪਾਸਾ ਆ ਜਾਂਦਾ, ਹਾਂਜੀ ਪਿੰਡ ਦਾ ਦੱਖਣ ਪਾਸਾ ਆ ਜਾਂਦਾ। ਇਹ ਪੁਰਾਣਾ ਕਬਰਸਤਾਨ ਹੈ, ਉਹ ਨਵਾਂ ਹੈ? ਉਹ ਨਾ ਅੱਛਾ ਜਿੱਥੇ ਸਕੂਲ ਹੈ। ਤੇ ਇਹ ਹੈਗਾ ਮਲਕੇ, ਇਹ ਜੇ ਬੋਲੇ ਵਾਲਾ ਖੂਹ। ਇਧਰੋਂ ਕਿਆਮਪੁਰ ਵੱਲੋਂ ਆਏ।